बादशाह ते फर्ज नमाज है जी नहीं रवा नमाज कमीनिਆਂ ਨੂੰ ਅੜਾਏ ਦੀ ਕੁੜੀ ਤੇ ਪੜਾਏ ਨੂੰ ਡੰਨ। ਕਸੂਰ ਕਿਸੇ ਦਾ ਹੁੰਦਾ ਤੇ ਮੜ ਕਿਸੇ ਦੇ ਨਾਂ ਦਿੰਦੇ ਨੇ। ਜਿਹਨੇ ਕੀਤੀ ਉਹਦੀ ਧੀ ਦੀ ਤੇ ਗੱਲ ਕਰ ਲਓ, ਕਿਸੇ ਹੋਰ ਦੀ ਧੀ ਦੀ ਗੱਲ ਕਰ ਲਓ, ਉਹਦੀ ਸਾਰੀਆਂ ਹੀ ਕੁੜੀਆਂ ਇੰਜ ਦੀਆਂ ਹੁੰਦੀਆਂ ਨੇ। ਜੰਮ ਮੁੱਕੀ ਨਾ ਤੇ ਨੱਕ ਨਾਨਕਿਆਂ ਤੇ। ਧੀਆਂ ਭੈਣਾਂ ਮਤਲਬ ਇਹ ਕਿ ਹਰ ਗੱਲ ਦੇ ਵਿੱਚ ਆਪਣੇ ਪੇਕਿਆਂ ਨੂੰ ਦੀਆਂ ਸਿਫਤਾਂ ਕਰਦੀਆਂ ਨੇ ਨਾ। ਹਾਂਜੀ, ਉਹਨਾਂ ਨੂੰ ਹਿਸਾਬ ਨਾਲ ਇੱਕ ਕਿਸਮ ਦੀ ਟਿਚਕਰ ਕੀਤੀ ਗਈ ਹੈ। ਇੱਲ ਚੜੀ ਅਸਮਾਨੀ ਘੱਗਰਾ ਪਾ ਕੇ ਕਿਰਦਾਰ ਪੱਖੋਂ, ਹਸੀਅਤ ਪੱਖੋਂ, ਹਾਂਜੀ, ਤੇ ਇਹ ਉਹ ਨਹੀਂ ਜੋ ਆਪਣੇ ਆਪ ਦਾ ਵਿਖਾਲਾ ਫੋਕਾ ਕਰ ਰਹੀ। ਇੱਕ ਕਰੇਲਾ ਤੇ ਉਤੋਂ ਨਿੰਮ ਤੇ ਚੜਿਆ। ਮਤਲਬ ਇਹ ਵੇ ਕਿ ਉਹ ਅੱਗੇ ਹੀ ਬੁਰਾ ਸੀ, ਅੱਗੋਂ ਹੋਰ ਬੁਰਾਈ ਦੇ ਕੰਮ ਜਿਹੜਾ ਕਰਨ ਲੱਗ ਪਿਆ। ਸੋਨੇ ਦੀ ਕਟਾਰੀ ਜਿੱਥੇ ਵੱਜੇ ਉੱਥੇ ਹੀ ਕਾਰੀ। ਪੜ੍ਹੇ ਲਿਖੇ ਦਾਨੇ ਬੀਨੇ ਗਿਆਨੀ ਲੋਕ ਜੇ ਕਿਸੇ ਨੂੰ ਧਰੋਲ ਵੀ ਮਾਰਨਗੇ ਜਾਂ ਚਪੇੜ ਵੀ ਮਾਰਨਗੇ ਜਾਂ ਦਾਬਾ ਵੀ ਮਾਰਨਗੇ ਤੇ ਉਹ ਉਹਦੇ ਲਈ ਫਾਇਦੇਮੰਦ ਹੋਏਗਾ। ਸ਼ੀ ਭੁੱਖ ਮਰੇ, ਹਾਂਜੀ, ਪਰ ਦੱਬ ਮੂਲ ਨਾ ਚਰੇ। ਹਰ ਕੋਈ ਬੰਦਾ ਓੜ ਕੇ ਇੱਥੇ ਆਪਣੇ ਵਸਬ ਵਿਖਾਵੇ ਤੇ ਸ਼ੇਰ ਕਦੀ ਲੱਖ ਭੁੱਖਾ ਹੋਵੇ ਗੰਦ ਪਰਾਲ ਨਾ ਖਾਵੇ। ਵਸਫੀ ਲੋਕ ਨੇ, ਉਹਨਾਂ ਨੂੰ ਭੁੱਖ ਵੀ ਪੈ ਜੇ ਤੇ ਉਹ ਕਦੀ ਚਵਲ ਨਹੀਂ ਮਾਰਨਗੇ। ਸਾਰੀ ਖੁਦਾਈ ਇੱਕ ਪਾਸੇ ਤੇ ਫਜ਼ਲ ਇਲਾਹੀ ਇੱਕ ਪਾਸੇ। ਵਾਹ ਵਾਹ, ਸਾਰੀ ਦੁਨੀਆ ਵੀ ਤੁਹਾਡੀ ਮੁਖਾਲਫਤ ਪਈ ਕਰੇ, ਅੱਲਾ ਦੀ ਨਜ਼ਰ ਸਵੱਲੀ ਹੋਵੇ ਤੁਹਾਡੇ ਵੱਲ, ਹਾਂਜੀ, ਉਹਦਾ ਫਜ਼ਲ ਤੁਹਾਡੇ ਤੇ ਹੋਏ ਤੇ ਤੁਹਾਡਾ ਕੋਈ ਕੱਖ ਨਹੀਂ ਵਿਗਾੜ ਸਕਦਾ। ਬਿਸਮਿल्लाहिर्रहमानिर्रहीम। शुरू खुदा दे नामों जिसदा जोड़ जवाब न कोई, जिसदी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते गुड मॉर्निंग। साहिबो, पंजाबी माँ बोली दे जुबानो अदब ते सकाफत दे फरोग ते वधावे ते चढ़तल लई ते सिੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਸਾਰੇ ਨੋਟੀਫਿਕੇਸ਼ਨਸ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਸਾਡੇ ਇੱਕ ਬੜੇ ਪਿਆਰੇ, ਬੜੇ ਮਨ ਠਾਰ ਤੇ ਦਿਲਦਾਰ ਦਰਸ਼ਕ, ਸਾਡੇ ਪਰਮਾਨੈਂਟ ਵਿਊਅਰ ਚੌਧਰੀ ਸਰਦਾਰ ਗੁੱਜਰ ਸਾਹਿਬ, ਸ਼ਕਰਗੜ੍ਹ ਦੇ ਨਾਲ ਉਹਨਾਂ ਦਾ ਤਾਲੁਕ ਹੈ। ਉਹਨਾਂ ਨੇ ਵੀ ਅੱਜ ਇੱਕ ਪੀਰ ਵਾਰਿਸ ਸ਼ਾਹ ਸਾਹਿਬ ਸੈਯਦ ਦਾ ਬੜਾ ਪਿਆਰਾ ਮਿਸਰਾ ਭਿਜਵਾਇਆ ਹੈ ਤੇ ਆਖਿਆ ਹੈ ਜੀ ਕਿ ਇਹਦਾ ਤਰਜਮਾ ਅਸੀਂ ਤੁਹਾਡੀ ਸੇਵਾ ਦੇ ਵਿੱਚ ਬਿਆਨ ਕਰੀਏ। ਪਿਆਰਿਓ, ਮਿਸਰਾ ਇਸ ਤਰ੍ਹਾਂ ਕਿ ਬਾਦਸ਼ਾਹ ਤੇ ਫਰਜ਼ ਨਮਾਜ਼ ਹੈ ਜੀ ਨਹੀਂ ਰਵਾ ਨਮਾਜ਼ ਕਮੀਨਿਆਂ ਨੂੰ। ਸਾਹਿਬੋ, ਮੈਂ ਇਹਦਾ ਤਰਜਮਾ ਵੈਸੇ ਅੱਗੇ ਵੀ ਆਪਣੇ ਵਲੌਗਸ ਦੇ ਵਿੱਚ ਕਰ ਚੁੱਕਿਆ ਹੋਇਆ ਵਾਂ, ਲੇਕਿਨ ਚੌਧਰੀ ਸਾਹਿਬ ਦਾ ਹੁਕਮ ਹੈ ਤੇ ਗੱਲ ਵੀ ਏਡੀ ਪਿਆਰੀ ਹੈ ਵੀ ਇਹਨੂੰ ਬਾਰ-ਬਾਰ ਕੀਤਾ ਜਾਏ, ਇਸ ਵਾਸਤੇ ਤੁਹਾਡੇ ਹਜ਼ੂਰ ਪੇਸ਼ ਕਰਨਾ। ਸੈਯਦ ਵਾਰਿਸ ਸ਼ਾਹ ਪੈ ਫਰਮਾਉਂਦੇ ਨੇ ਕਿ ਬਾਦਸ਼ਾਹ ਤੇ ਫਰਜ਼ ਨਮਾਜ਼ ਹੈ ਜੀ ਨਹੀਂ ਰਵਾ ਨਮਾਜ਼ ਕਮੀਨਿਆਂ ਨੂੰ। ਹੁਣ ਤਰਾਂਦੀ ਨਜ਼ਰੇ ਅਸੀਂ ਵੇਖੀਏ ਨਾ, ਇਹਦਾ ਤਰਜਮਾ ਕਰੀਏ ਸਿਤਹੀ ਜਿਹਾ, ਤੇ ਸਾਨੂੰ ਇੰਝ ਹੀ ਜਾਪਦਾ ਹੈ ਕਿ ਜਿਵੇਂ ਵਾਰਿਸ ਸ਼ਾਹ ਸਾਹਿਬ ਪੈ ਫਰਮਾਉਂਦੇ ਨੇ ਕਿ ਬਾਦਸ਼ਾਹ ਤੇ ਆਲੀ ਨਸਬ ਜਿਹੜੇ ਲੋਕ ਹੁੰਦੇ ਨੇ, ਵੱਡੇ ਵੱਡੇ ਰਾਠ, ਚੌਧਰੀ,
ਉਹਨਾਂ ਦੇ ਉੱਤੇ ਨਮਾਜ਼ ਫਰਜ਼ ਹੈ। ਅਤੇ ਜਿਨ੍ਹਾਂ ਨੂੰ ਅਸੀਂ ਕਮੀਨ ਆਖਦੇ ਹਾਂ, ਕਮੀਨ ਜਾਂ ਮਾੜੇ ਦੁਬੜੇ ਆਪਣੇ ਵਸੇਬ ਦੇ ਵਿੱਚ ਸਮਝਦੇ ਹਾਂ, ਆਪਣੀ ਨਾਸਮਝੀ ਦੇ ਨਾਲ ਉਹਨਾਂ ਬਾਰੇ ਪੈ ਫਰਮਾਉਂਦੇ ਨੇ ਵੀ ਉਹਨਾਂ ਦੇ ਉੱਤੇ ਨਮਾਜ਼ ਰਵਾ ਹੀ ਨਹੀਂ, ਉਹਨਾਂ ਨੂੰ ਨਹੀਂ ਨਮਾਜ਼ ਪੜ੍ਹਨ ਦੀ ਲੋੜ, ਉਹਨਾਂ 'ਤੇ ਨਮਾਜ਼ ਨਹੀਂ ਉਤਰੀ। ਯਾਨੀ ਇਹਦਾ ਤਰਾਂਦੀ ਨਜ਼ਰੇ ਇੰਜ ਤਰਜਮਾ ਸਾਨੂੰ ਜਾਪਦਾ ਹੈ। ਲੇਕਿਨ ਜੇ ਗੌਰ ਕਰੀਏ ਜਾਂ ਫੁਕਾਰਾ ਦੀ, ਦਰਵੇਸ਼ਾਂ ਦੀ ਬਹਿਣੀ ਬਈਏ, ਤੇ ਫਿਰ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਤੇ ਗੰਜੀਨਾ ਮੁਆਨੀ ਦਾ ਇੱਕ ਤਿਲਸਮ ਕਦਾ ਇਸ ਛੋਟੇ ਜਿਹੇ ਸਾਦਾ ਜਿਹੇ ਮਿਸਰੇ ਦੇ ਵਿੱਚ ਪੀਰ ਵਾਰਿਸ ਸ਼ਾਹ ਸੱਯਦ ਹੋਰਾਂ ਨੇ ਮਹਿਫੂਜ਼ ਕਰ ਦਿੱਤਾ ਹੈ। ਪਿਆਰਿਓ, ਬਾਦਸ਼ਾਹ ਤੇ ਫਰਜ਼ ਨਮਾਜ਼ ਹੈ ਜੀ, ਨਹੀਂ ਰਵਾ ਨਮਾਜ਼ ਕਮੀਨਿਆਂ ਤੇ। ਇਹਦਾ ਤਰਜਮਾ ਇਹ ਵੇ ਕਿ ਜਿਹੜਾ ਇਨਸਾਨ ਦੀ ਇਹ ਜਿਸਮ ਦੀ ਸਲਤਨਤ ਹੈ ਨਾ, ਇਹਦਾ ਬਾਦਸ਼ਾਹ ਦਿਮਾਗ ਹੈ। ਵੇਖੋ ਨਾ, ਸਾਡੇ ਪੈਰ ਦੇ ਵਿੱਚ ਜਦੋਂ ਕੰਡਾ ਚੁੱਭਦਾ ਹੈ ਜਾਂ ਪਿਆਰਿਓ ਸਾਡੇ ਪੈਰ ਥੱਲੇ ਕੋਈ ਭਖਦਾ ਆ ਕੋਲਾ ਅੰਗਿਆਰਾ ਆ ਜਾਂਦਾ ਅੱਗ ਦਾ, ਅਤੇ ਜਿਸ ਵੇਲੇ ਸਾਡਾ ਪੈਰ ਸੜ ਜਾਂਦਾ ਤਾਂ ਸਭ ਤੋਂ ਪਹਿਲੇ ਇਤਲਾਹ ਜਿਹੜੀ ਹੈ ਨਾ ਜੀ, ਉਹ ਸਾਡੇ ਦਿਮਾਗ ਨੂੰ ਮਿਲਦੀ ਹੈ। ਕੰਡਾ ਚੁੱਭਣ ਦੀ ਭੀੜ, ਪੈਰ ਸੜਨ ਦੀ ਅਤੇ ਜਲਣ ਦੀ ਦਰਦ ਅਤੇ ਤਕਲੀਫ ਸਭ ਤੋਂ ਪਹਿਲੇ ਦਿਮਾਗ ਮਹਿਸੂਸ ਕਰਦਾ ਹੈ। ਫਿਰ ਦਿਮਾਗ ਹੁਕਮ ਦਿੰਦਾ ਹੈ, ਜਿਸਮ ਦੇ ਬਾਕੀ ਜਿੰਨੇ ਆਜ਼ਾ ਨੇ ਇਹ ਦਿਮਾਗ ਦੇ ਹੁਕਮ 'ਤੇ ਚੱਲਦੇ ਨੇ, ਇਹ ਉਹਦੇ ਮਤਹਿਤ ਆਜ਼ਾ ਨੇ, ਸਬਾਰਡੀਨੇਟ ਪਾਰਟਸ ਨੇ ਸਾਡੀ ਬਾਡੀ ਦੇ, ਇਹ ਦਿਮਾਗ ਦਾ ਹੁਕਮ ਮੰਨਦੇ ਨੇ। ਅੱਖਾਂ ਫਟਾਫਟ ਥੱਲੇ ਵੇਖਦੀਆਂ ਨੇ, ਉਹ ਕੀ ਹੋਇਆ ਪੈਰ 'ਚ, ਥੱਲੇ ਵੇਖਦੀਆਂ ਨੇ। ਇਸੇ ਤਰ੍ਹਾਂ ਹੀ ਫਿਰ ਸਾਡੇ ਹੱਥ ਜਿਹੜੇ ਨੇ ਉਹ ਫਟਾਫਟ ਅਸੀਂ ਕੋਈ ਥੋੜ੍ਹਾ ਜਿਹਾ ਲੁਆਬ ਜਿਹਾ ਜਾਂ ਕੋਈ ਥੁੱਕ ਥੋੜ੍ਹੀ ਕੁ ਉੱਥੇ ਲਾਉਂਦੇ ਹਾਂ, ਉਹ ਪੈਰ ਸੜ ਗਿਆ, ਕੋਈ ਸ਼ੈ ਅਸੀਂ ਲਾਉਂਦੇ ਹਾਂ ਜਿਹਦੇ ਨਾਲ ਠੰਡ ਪਵੇ, ਹਾਂਜੀ। ਫਿਰ ਪੈਰ ਫਟਾਫਟ ਟੁਰ ਕੇ ਡਾਕਟਰ ਕੋਲ ਜਾਂਦੇ ਨੇ। ਦਿਮਾਗ ਦੀ ਮਹਿਸੂਸ ਕਰਨ ਤੋਂ ਬਾਅਦ ਇਹ ਸਾਰੇ ਕੰਮ ਸ਼ੁਰੂ ਕਰ ਦਿੰਦੇ ਨੇ। ਹੁਣ ਜਿਹੜਾ ਪੀਰ ਵਾਰਿਸ ਸ਼ਾਹ ਸੱਯਦ ਨੇ ਫਰਮਾਇਆ ਨਾ ਕਿ ਬਾਦਸ਼ਾਹ ਤੇ ਫਰਜ਼ ਨਮਾਜ਼ ਹੈ ਜੀ, ਨਹੀਂ ਰਵਾ ਨਮਾਜ਼ ਕਮੀਨਿਆਂ 'ਤੇ, ਇਹਦੇ 'ਤੇ ਤੁਸੀਂ ਦੇਖੋ ਕਿੱਡੀ ਖੂਬਸੂਰਤੀ ਹੈ। ਅਸੀਂ ਜਦੋਂ ਨਮਾਜ਼ ਪੜ੍ਹ ਰਹੇ ਹੁੰਦੇ ਹਾਂ ਅਤੇ ਸਾਡੇ ਜਿਸਮ ਦੇ ਤਮਾਮ ਮਾਤਹਿਤ ਆਜ਼ਾ ਨਮਾਜ਼ ਵਿੱਚ ਸ਼ਾਮਲ ਹੁੰਦੇ ਨੇ। ਮਸਲਨ ਹੱਥ ਕੰਨਾਂ ਨੂੰ ਅਸੀਂ ਲਾਉਂਦੇ ਹਾਂ, ਫਿਰ ਅਸੀਂ ਹੱਥ ਬੰਨ੍ਹ ਲੈਂਦੇ ਹਾਂ, ਹਾਂਜੀ। ਅੱਖਾਂ ਅਸੀਂ ਆਪਣੇ ਸਾਹਮਣੇ ਮਸੱਲੇ ਦੇ ਥੱਲੇ ਰੱਖਦੇ ਹਾਂ ਧਿਆਨ। ਇਸੇ ਤਰ੍ਹਾਂ ਰਕੂਅ ਵਿੱਚ ਜਾਂਦੇ ਹਾਂ, ਫਿਰ ਕਿਆਮ ਕਰਨੇ ਹਾਂ, ਫਿਰ ਬੈਠ ਜਾਂਦੇ ਹਾਂ, ਤਹਿਯਾਤ ਪੜ੍ਹਨੇ ਹਾਂ ਬੈਠ ਕੇ। ਯਾਨੀ ਸਾਡਾ ਪੂਰਾ ਜਿਸਮ ਹਿੱਲ ਰਿਹਾ ਹੁੰਦਾ ਹੈ। ਲੇਕਿਨ ਦਿਮਾਗ ਜਿਹੜਾ ਜਿਸਮ ਦਾ ਬਾਦਸ਼ਾਹ ਹੈ, ਉਹ ਨਮਾਜ਼ ਦੇ ਵਿੱਚ ਸ਼ਾਮਲ ਨਹੀਂ ਹੁੰਦਾ। ਦਿਮਾਗ ਕਿਸੇ ਹੋਰ ਪਾਸੇ ਦੀਆਂ ਸੋਚਾਂ ਸੋਚ ਰਿਹਾ ਹੁੰਦਾ ਹੈ। ਜਿਹਦੇ ਉੱਤੇ ਨਮਾਜ਼ ਫਰਜ਼ ਹੈ ਉਹ ਨਮਾਜ਼ ਦੇ ਵਿੱਚ ਨਹੀਂ ਹੁੰਦਾ, ਅਤੇ ਬਾਕੀ ਜਿਸਮ ਦੇ ਸਾਰੇ ਅਜ਼ਾ ਜਿਹੜੇ ਕਿ ਦਿਮਾਗ ਦੇ ਮਹਿਕੂਮ ਨੇ, ਮਾਤਹਿਤ ਨੇ, ਉਹਦੇ ਕਮੀ ਕਮੀਨ ਨੇ, ਉਹਦੀ ਰਿਆਇਆ ਨੇ, ਉਹ ਸਾਰੇ ਨਮਾਜ਼ ਪੜ੍ਹ ਰਹੇ ਹੁੰਦੇ ਨੇ। ਅਤੇ ਆਪੂ ਬਾਦਸ਼ਾਹ ਜਿਹੜਾ ਉਹ ਸ਼ਿਕਾਰ ਖੇਡਣ ਗਿਆ ਹੁੰਦਾ ਜਾਂ ਕਿਸੇ ਹੋਰ ਪਾਸੇ ਕਾਰੋਬਾਰ ਕਰ ਰਿਹਾ ਹੁੰਦਾ, ਜਾ ਕੇ ਹੋਰ ਸੋਚਾਂ ਸੋਚ ਰਿਹਾ ਹੁੰਦਾ। ਜਿਵੇਂ ਕਿਸੇ ਨੇ ਲਿਖਿਆ ਸੀ ਵੀ ਤੇਰਾ ਦਿਲ ਖਿਡਾਵੇ ਮੁੰਡੇ ਕੁੜੀਆਂ ਪੜ੍ਹੇ ਨਮਾਜ਼ ਮਸੀਤੀ, ਅਤੇ ਦੁਨੀਆਦਾਰਾਂ ਰੱਬ ਦੇ ਨਾਲ ਵੀ 420 ਚੱਕ ਕੀਤੀ। ਅੱਲਾ ਪਾਕ ਸੱਚੇ ਸਾਈਂ ਨੂੰ ਵੀ ਧੋਖਾ ਦੇਣ ਵਾਲੀ ਗੱਲ ਹੈ ਨਾ, ਕਿ ਖਲੋਤਾ ਬੰਦਾ ਨਮਾਜ਼ ਦੇ ਵਿੱਚ ਉਹਦੀ ਬੰਦਗੀ ਦੇ ਵਾਸਤੇ, ਉਹਦੀ ਹਜ਼ੂਰੀ ਦੇ ਵਿੱਚ ਪੇਸ਼ ਹੈ, ਉਹਦੇ ਅੱਗੇ ਮੱਥਾ ਟੇਕਦਾ ਹੈ ਪਿਆ, ਅਤੇ ਧਿਆਨ ਕਿਸੇ ਹੋਰ ਪਾਸੇ ਵੇ। ਜਿਸ ਮਕਸਦ ਦੇ ਵਾਸਤੇ ਨੀਤੀ ਸੂ ਨਮਾਜ਼, ਉਹਦੀ ਰਜ਼ਾ ਦੇ ਹਸੂਲ ਵਾਸਤੇ, ਉਹਦੀ ਇਤਾਅਤ ਕਰਦਿਆਂ ਹੋਇਆਂ ਉਹ ਮਕਸਦ ਹੀ ਹਾਸਲ ਨਹੀਂ ਹੋ ਰਿਹਾ। ਪਿਆਰਿਓ, ਸਲਾਤੁ ਮਿਰਾਜੁਲ ਮੋਮਿਨ, ਨਮਾਜ਼ ਮੋਮਨ ਦੀ ਮਿਰਾਜ ਹੈ। ਅਸਲਾਤੁ ਮਿਫਤਾਹੁਲ ਜੰਨਾ, ਨਮਾਜ਼ ਜੰਨਤ ਦੀ ਕੁੰਜੀ ਹੈ। ਅਲਗਰਜ਼ ਹੋਰ ਜਿੰਨੀਆਂ ਵੀ
ਇਹਦੇ ਬਾਰੇ 'ਚ ਅਹਾਦੀਸੇ ਮੁਬਾਰਕਾਂ ਨੇ, ਅਕਵਾਲੇ ਜ਼ਰੀ ਨੇ। ਨਮਾਜ਼ ਸਾਡੀ ਸਰਕਾਰ ਫਰਮਾਇਆ ਮੇਰੀਆਂ ਅੱਖਾਂ ਦੀ ਠੰਡਕ ਹੈ। ਹੋਰ ਜੋ ਕੁਝ ਵੀ ਦੇਖੋ ਨਾ ਜੀ, ਮਿਰਾਜ ਤੇ ਤਾਂ ਹੀ ਹੋਏਗੀ ਨਾ ਕਿ ਜਿਹਦੇ ਹਜ਼ੂਰ ਪੇਸ਼ ਹੋਏ ਆ, ਧਿਆਨ ਤੇ ਯਕਸੂਈ ਸਿੱਧੀ ਉਹਦੇ ਵੱਲ ਹੋਵੇ, ਅੱਲਾਹ ਪਾਕ ਸੱਚੇ ਸਾਹਿਬ ਵੱਲ। ਪਿਆਰਿਓ, ਕਿੰਨੀ ਖੂਬਸੂਰਤ ਗੱਲ ਸੱਚੀ ਸਰਕਾਰ ਨੇ ਫਰਮਾਈ ਕਿ ਅੱਲਾਹ ਪਾਕ ਦੀ ਨਮਾਜ਼ ਇਬਾਦਤ ਇਸ ਤਰ੍ਹਾਂ ਕਰੋ, ਯਾਨੀ ਇਹਸਾਨ ਇਹ ਵੇ ਵੀ ਇਸ ਤਰ੍ਹਾਂ ਪੇਸ਼ ਹੋਵੋ ਅੱਲਾਹ ਪਾਕ ਦੇ ਹਜ਼ੂਰ ਕਿ ਮੇਰਾ ਸਾਹਿਬ ਸਾਹਮਣੇ ਵੇ ਤੇ ਮੈਂ ਉਹਦੇ ਸਾਹਮਣੇ ਹੱਥ ਬੰਨ੍ਹ ਕੇ ਖਲੋ ਕੇ ਉਹਦੀ ਬੰਦਗੀ ਕਰ ਰਿਹਾ। ਤੇ ਜੇ ਤੁਸੀਂ ਸਾਹਿਬ ਨੂੰ ਸਾਹਮਣੇ ਮੌਜੂਦ ਨਹੀਂ ਇਹ ਤਸੱਵਰ 'ਚ ਲਿਆ ਸਕਦੇ, ਕਿਉਂਕਿ ਅੱਲਾਹ ਪਾਕ ਨੂੰ ਕਿਸੇ ਨੇ ਵੇਖਿਆ ਨਹੀਂ ਹੁੰਦਾ, ਤੇ ਇਸ ਵਾਸਤੇ ਅਸੀਂ ਜ਼ਾਹਰੀ ਅੱਖਾਂ ਨਾਲ ਤਾਂ ਸੱਚੇ ਸਾਹਿਬ ਨੂੰ ਵੇਖ ਨਹੀਂ ਸਕਦੇ, ਤੇ ਇਸ ਵਾਸਤੇ ਅੱਲਾਹ ਪਾਕ ਨੂੰ ਅਗਰ ਅਸੀਂ ਤਸੱਵੁਰ 'ਚ ਨਹੀਂ ਲਿਆ ਸਕਦੇ ਤੇ ਹਜ਼ੂਰ ਪਾਕ ਨੇ ਕਿਹਾ ਕਿ ਫਿਰ ਇਹ ਹੀ ਤਸੱਵਰ ਕਰ ਲਓ ਕਿ ਅੱਲਾਹ ਪਾਕ ਤੁਹਾਨੂੰ ਵੇਖ ਰਿਹਾ, ਤੁਸੀਂ ਉਹਦੇ ਹਜ਼ੂਰ ਪੇਸ਼ ਹੋਏ ਔਰ ਸਾਹਿਬ ਤੁਹਾਨੂੰ ਦੇਖ ਰਿਹਾ। ਤੇ ਫਿਰ ਕਿੰਨੀ ਯਕਸੂਈ ਦਰਕਾਰ ਹੈ ਇੱਥੇ, ਤੁਸੀਂ ਦੇਖੋ। ਲੇਕਿਨ ਸਾਡੀ ਨਮਾਜ਼ ਜਿਹੜੀ ਹੈ ਉਹ ਉਸ ਤਰ੍ਹਾਂ ਦੀ ਨਹੀਂ ਹੁੰਦੀ। ਖਸ਼ੂ ਖਜ਼ੂ ਜਿਹੜਾ ਦੋ ਅਲਫਾਜ਼ ਨੇ ਉਹ ਸਾਡੀ ਇਬਾਦਤ ਵਿੱਚ, ਸਾਡੀ ਨਮਾਜ਼ ਵਿੱਚ ਮਫਕੂਦ ਹੁੰਦੇ ਨੇ, ਨਹੀਂ ਪਾਏ ਜਾਂਦੇ। ਅੱਲਾਹ ਪਾਕ ਦੇ ਹਜ਼ੂਰ ਤੇ ਫਿਰ ਇਸ ਤਰ੍ਹਾਂ ਪੇਸ਼ ਹੋਣਾ ਚਾਹੀਦਾ ਨਾ ਜੀ, ਜਿਵੇਂ ਬੰਦਾ ਆਕਾ ਦੇ, ਮਾਲਕ ਦੇ, ਖਾਲਕ ਦੇ ਹਜ਼ੂਰ ਪੇਸ਼ ਹੁੰਦਾ ਹੈ। ਲੇਕਿਨ ਉਹ ਸਾਡੇ ਵਾਸਤੇ ਬਹੁਤ ਨਾਮੁਮਕਿਨ ਤੇ ਨਹੀਂ, ਕਿਉਂਕਿ ਬਹੁਤ ਜ਼ਿਆਦਾ ਅੱਲਾਹ ਪਾਕ ਦੇ ਬੰਦੇ ਇਸੇ ਤਰ੍ਹਾਂ ਹੀ ਅੱਲਾਹ ਪਾਕ ਦੀ ਨਮਾਜ਼ ਪੜ੍ਹਦੇ ਨੇ। ਅੱਲਾਹ ਪਾਕ ਦੇ ਆਸ਼ਿਕ ਜਿਹੜੇ ਨੇ, ਅੱਲਾਹ ਪਾਕ ਦੇ ਨਾਲ ਹਕੀਕੀ ਪਿਆਰ ਕਰਨ ਵਾਲੇ, ਦਰ ਅਸਲ ਫਿਲ ਹਕੀਕਤ ਅੱਲਾਹ ਪਾਕ ਦੀ ਤੇ ਨਬੀ ਪਾਕ ਦੀ ਇਤਾਅਤ ਕਰਨ ਵਾਲੇ, ਉਹ ਤੇ ਇਸੇ ਤਰ੍ਹਾਂ ਦੀ ਨਮਾਜ਼ ਪੜ੍ਹਦੇ ਨੇ ਜਿਸ ਤਰ੍ਹਾਂ ਦੀ ਹਜ਼ਰਤ ਅਲੀ ਪਾਕ ਇਮਾਮ ਨੇ ਪੜ੍ਹੀ। ਤੇ ਖੁੱਬਾ ਹੋਇਆ ਤੀਰ ਜਿਹੜਾ ਉਹਨੂੰ ਕੱਢ ਲਿਆ ਗਿਆ ਤੇ ਹਜ਼ਰਤ ਅਲੀ ਪਾਕ ਨੂੰ ਪਤਾ ਹੀ ਨਾ ਲੱਗਾ। ਲੇਕਿਨ ਸਾਡੀ ਨਮਾਜ਼ ਜਿਹੜੀ ਹੈ ਨਾ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ, ਉਹ ਸਮਝਾਉਣ ਲਈ ਪੀਰ ਵਾਰਿਸ ਸ਼ਾਹ ਸੈਯਦ ਨੇ ਇਹ ਮਿਸਰਾ ਲਿਖਿਆ ਕਿ ਬਾਦਸ਼ਾਹ ਤੇ ਫਰਜ਼ ਨਮਾਜ਼ ਹੈ ਜੀ, ਲਾ ਸਲਾਤਾ ਇਲਾ ਬੇਹਜ਼ੂਰਿਲ ਕਲਬੇ। ਉਹ ਤੇਰੀ ਕਲਬ ਦੀ ਹਾਜ਼ਰੀ ਨਹੀਂ, ਤੇਰਾ ਦਿਮਾਗ ਕਿਤੇ ਫਿਰਨ ਡਿਆ ਅੱਲਾ ਦੇ ਆ ਬੰਦਿਆ, ਤੇ ਤੇਰੀ ਕਾਹਦੀ ਨਮਾਜ਼ ਹੈ। ਸਾਹਿਬੋ, ਤੁਹਾਡੇ ਅਖਾਨ ਵੀ ਸਾਨੂੰ ਮੌਸੂਲ ਹੋਏ ਨੇ, ਤੁਸੀਂ ਸਾਨੂੰ ਐਸਾ ਜ਼ਬਰਦਸਤ ਸਵਾਲ ਭੇਜਦੇ ਹੋ, ਐਸੇ ਮਿਸਰੇ ਭੇਜਦੇ ਹੋ ਕਿ ਬਾਰਹਾ ਮੈਂ ਅਰਜ਼ ਕਰ ਬੈਠਾ ਕਿ ਤੁਹਾਡੇ ਇੱਕ ਸਵਾਲ ਦੇ ਉੱਤੇ ਸਾਡਾ ਪੂਰਾ ਵਿਲਾਗ ਜਿਹੜਾ ਨਾ ਜੀ ਉਹ ਚਾਹੀਦਾ ਹੁੰਦਾ ਹੈ ਗੱਲਬਾਤ ਕਰਨ ਦੇ ਵਾਸਤੇ। ਲੇਕਿਨ ਅਸੀਂ ਤੁਹਾਡੇ ਸਾਰੇ ਹੀ ਹੁਕਮ ਮੰਨਣੇ ਹੁੰਦੇ ਨੇ। ਇਸ ਵਾਸਤੇ ਇਹ ਜਿਹੜਾ ਮਿਸਰਾ ਹੈ ਪੀਰ ਵਾਰਿਸ ਸ਼ਾਹ ਸੈਯਦ ਦਾ, ਜਿਹੜਾ ਚੋਰੀ ਸਰਦਾਰ ਗੁੱਜਰ ਹੋਰਾਂ ਸਾਨੂੰ ਭਿਜਵਾਇਆ ਹੈ, ਇਹਦੇ ਉੱਤੇ ਅੱਲਾਹ ਪਾਕ ਨੇ ਮੌਕਾ ਦਿੱਤਾ, ਮੇਰੇ ਸਾਹਿਬ ਨੇ, ਤੇ ਇੱਕ ਪੂਰਾ ਵਿਲਾਗ ਕਰਾਂਗੇ। ਆਓ ਹੁਣ ਚੱਲੀਏ ਤੁਹਾਡੇ ਅਖਾਨ ਲੈ ਕੇ, ਤੁਹਾਡੇ ਸਵਾਲ ਲੈ ਕੇ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਪਿਆਰਿਓ ਸਾਡੇ ਨਾਲ। अस्सलामुअलैकुम जनाबे अली जी। बिस्मिल्लाह जी। डॉक्टर साहब की हाल है? खैरियां हो जी? खैरियां हो जनाब। बड़ी मेहरबानी मेरी सरकार। अज साडा जिहड़ा पहला ही अखान है ना जी, वो साडी धी साडी भैन सियालकोट तो मलका मेहरुन नसा उन्हां दा नाम है जी। माशाअल्लाह जी। उन्हां जनाब भिजवाया है ते वो आखदियां ने भी जदों असी ਤੁਹਾਡੀਆਂ ਗੱਲਾਂ ਬਾਤਾਂ ਸੁਣਨੀਆਂ ਵਾ ਜੀ 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 ਤੇ ਮਾਂ ਬਾਪ ਬੜੇ ਯਾਦ ਆਉਂਦੇ ਨੇ। ਉਹ ਬਾਜਵਾ ਸਾਹਿਬ ਅਸਲੀ ਵੇਖੋ ਨਾ, ਗੁਜ਼ਾਰਿਸ਼ ਇਹ ਵੇ ਕਿ ਮਾਪੇ ਹੀ ਸਾਡੇ ਬੋਲਦੇ ਹੁੰਦੇ ਹਨ ਖਾਨ। ਹਾਂਜੀ 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 ਹਾਂਜੀ। ਤੇ ਉਹ ਆਂਦੀਆਂ ਨੇ ਵੀ ਮੇਰੀ ਅੰਮੀ ਇੱਕ ਖਾਨ ਪਾਉਂਦੀਆਂ ਹੁੰਦੀਆਂ ਹਨ ਕਿ ਅੜਾਏ ਦੀ ਕੁੜੀ ਤੇ ਪੜਾਏ ਨੂੰ ਡੰਨ। ਹਾਂਜੀ, ਇਹ ਜਿਹੜਾ ਖਾਨ ਹੈ ਨਾ, ਇਹਦਾ ਮਤਲਬ ਹੁੰਦਾ ਹੈ ਅੜਾਇਆ ਹੁੰਦਾ ਹੈ ਕਿ ਇਸ ਪਾਸੇ ਵਸਣ ਵਾਲਾ, ਪੜਾਇਆ ਹੁੰਦਾ ਪਰਲੇ ਪਾਸੇ ਵਸਣ ਵਾਲਾ। ਵਾਹ ਵਾਹ। ਤੇ ਅੜਾਇਆ ਮਤਲਬ ਜਿਸ ਤਰ੍ਹਾਂ ਨੇ ਨਾ ਦਰਿਆ ਦੇ ਉਰਾਰ ਤੇ ਪਾਰ, ਹਾਂਜੀ, ਉੱਥੋਂ ਹੀ ਅੜਾਇਆ, ਤੇ ਜਿਵੇਂ ਪਾਰ ਉਰਾਰ ਤੇ ਪਾਰ ਨੂੰ ਪੜਾਇਆ। ਤੋ ਮਤਲਬ ਇਸ ਅਖਾਨ 'ਚ ਇਹ ਦੱਸਿਆ ਗਿਆ ਕਿ ਕਈ ਬੰਦੇ ਉਹ ਹੁੰਦੇ ਨੇ, ਵੇਖੋ ਨਾ, ਸਮਝਦਾਰ ਬੰਦੇ ਤੇ ਉਹ ਹੁੰਦੇ ਨੇ
ਕਿ ਜੇ ਕਿਸੇ ਦਾ ਕੋਈ ਦੋਸ਼ ਹੋਵੇ ਤੇ ਉਹਨੂੰ ਜਾ ਕੇ ਲਾਮਾ ਦੇਣਗੇ ਉਹਦੇ ਤੇ ਭਈ ਜੀ ਤੁਹਾਡੇ ਮੁੰਡੇ ਨੇ, ਤੁਹਾਡੀ ਕੁੜੀ ਨੇ, ਤੁਹਾਡੇ ਫਲਾਣੇ ਜੀ ਨੇ ਆਹ ਗੱਲ ਕੀਤੀ ਹੈ ਜਿਹਦੇ ਨਾਲ ਸਾਡਾ ਕੋਈ ਨੁਕਸਾਨ ਹੋਇਆ, ਸਾਡੀ ਤੋਹੀਨ ਹੋਈ ਹੈ। ਹਾਂਜੀ ਹਾਂਜੀ। ਕੁਝ ਲੋਕ ਇੰਜ ਹੁੰਦੇ ਨੇ ਜਿਹੜੇ ਜਾਣ ਬੁੱਝ ਕੇ ਨਾ ਸੱਤੋ ਪੁੱਠੇ ਹੀ ਜੀ, ਸੱਤੋ ਪੁੱਠੇ ਵੀ ਪੰਜਾਬੀ ਦਾ ਮਤਲਬ ਇਹ ਲਫ਼ਜ਼ ਹੈ ਕਿ ਬੇਸਲੈਸਲੀ ਜਿਹਨੂੰ ਅੰਗਰੇਜ਼ੀ ਚਾਹੁੰਦੇ। ਵਾਹ। ਅੱਛਾ, ਉਹ ਐਵੇਂ ਹੀ ਨਾ ਕਸੂਰ ਕਿਸੇ ਦਾ ਹੁੰਦਾ ਤੇ ਮੜ ਕਿਸੇ ਦੇ ਨਾਂ ਦਿੰਦੇ ਨੇ, ਡੰਨ ਕਿਸੇ ਨੂੰ ਪਾਣਾ, ਇਲਜ਼ਾਮ ਕਿਸੇ ਤੇ ਲਾਣਾ, ਜੁਰਮਾਨਾ ਕਿਸੇ ਡੰਨ ਮੈਣਾ ਜੁਰਮਾਨਾ। ਹਾਂਜੀ ਹਾਂਜੀ। ਸਰਕਾਰ ਵੱਲੋਂ ਜਿਹੜਾ ਕੋਈ ਕਿਸੇ ਬੰਦੇ ਦੀ ਕੋਈ ਮਤਲਬ ਹੈ ਕਿ ਸਜ਼ਾ ਦੇ ਤੌਰ ਤੇ ਜੁਰਮਾਨਾ ਲਾਇਆ ਜਾਂਦਾ, ਗਾਨਾਂ ਦੇ ਨੇ ਭਈ ਕਸੂਰ ਕਿਸੇ ਦਾ ਹੈ, ਕਿਸੇ ਦੀ ਬੱਚੀ ਨੇ ਕੋਈ ਗੱਲ ਕੀਤੀ ਹੈ, ਕਿਸੇ ਦੀ ਧੀ ਨੇ ਕੋਈ ਗੱਲ ਕੀਤੀ ਹੈ, ਹਾਂਜੀ, ਤੇ ਉਹ ਹੁਣ ਜਿਹਨੇ ਕੀਤੀ ਉਹਦੀ ਧੀ ਦੀ ਤੇ ਗੱਲ ਕਰ ਲਓ, ਕਿਸੇ ਹੋਰ ਦੀ ਧੀ ਦੀ ਗੱਲ ਕਰ ਲਓ, ਉਹਦੀ ਸਾਰੀਆਂ ਹੀ ਕੁੜੀਆਂ ਇੰਜ ਦੀਆਂ ਹੁੰਦੀਆਂ ਨੇ, ਉਹ ਸਾਰਿਆਂ ਨੂੰ ਨੌਲ ਛੜਿਆ ਨਾ ਜੀ। ਇਹ ਜਿਹੜੇ ਲੋਕੀ ਇੰਜ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਇਹਦੇ ਵਿੱਚ ਟਿਚਕਰ ਕੀਤੀ ਗਈ ਹੈ ਵੀ ਯਾਰ ਕੀ ਕਰਨ ਡਠੈੜਾ, ਇਹਦੀ ਕੁੜੀ ਪੜਾਏ ਨੂੰ ਡਨ, ਉਹਦਾ ਤੇ ਕਸੂਰ ਹੀ ਕੋਈ ਨਹੀਂ, ਤੂੰ ਧੱਕੇ ਨਾਲ ਹੀ ਉਹਦੇ ਗੱਲ ਪਿਆ ਮੜਨੇ ਗੱਲ। ਇਹ ਗੱਲ ਹੈ। ਲੋ ਜੀ ਪਿਆਰਿਓ, ਅੜਾਏ ਦੀ ਕੁੜੀ ਤੇ ਪੜਾਏ ਨੂੰ ਡਨ, ਇਹਦਾ ਮਤਲਬ ਇਹ ਵੇ ਜਿਵੇਂ ਇੱਕ ਹੋਰ ਅਖਾਣ ਹੈ ਵੀ ਕਰੇ ਕੋਈ ਤੇ ਭਰੇ ਕੋਈ, ਯਾਨੀ ਬਾਈਵਾ ਸਾਹਿਬ ਪੇ ਫਰਮਾਉਂਦੇ ਨੇ ਵੀ ਇੱਕ ਪਿੰਡ ਦਾ ਹੀ ਤੁਸੀਂ ਮਿਸਾਲ ਲੈ ਲਵੋ, ਉਹਦੇ ਚੜ੍ਹਦੇ ਮਹੱਲੇ ਦਾ ਕੋਈ ਧੀ ਪੁੱਤਰ ਹੈ, ਕੋਈ ਬੱਚਾ, ਕੋਈ ਮੁੰਡਾ, ਕੋਈ ਕੁੜੀ ਹੈ, ਤੇ ਗਲਤੀ ਕੋਈ ਉਹਨੇ ਕੀਤੀ ਹੈ ਤੇ ਬਜਾਏ ਇਹਦੇ ਕਿ ਰਿਸਪੌਂਸਿਬਿਲਿਟੀ ਵੀ ਉਹਦੇ ਤੇ ਹੀ ਫਿਕਸ ਕੀਤੀ ਜਾਏ, ਜ਼ਿੰਮੇਦਾਰ ਉਹਨੂੰ ਹੀ ਠਹਿਰਾਇਆ ਜਾਏ, ਤੇ ਚੜ੍ਹਦੇ ਮਹੱਲੇ ਦੇ ਬੱਚੇ ਦੀ ਗਲਤੀ ਹੈ ਤੇ ਲਹਿੰਦੇ ਪਾਸੇ ਦੇ ਮਹੱਲੇ ਦੇ ਕਿਸੇ ਬੱਚੇ ਦੇ ਉੱਤੇ ਜਾ ਗੱਲ ਪਾਣੀ ਵੀ ਇਹਨੇ ਕੀਤਾ ਹੈ, ਹਾਂਜੀ, ਕਰੇ ਕੋਈ ਤੇ ਭਰੇ ਕੋਈ, ਡੰਨ ਕਿਸੇ ਹੋਰ ਨੂੰ ਪਾਇਆ ਜਾਏ। ਉੱਥੇ ਫਿਰ ਟਿਚਕਰ ਦੇ ਤੌਰ ਤੇ ਇਹ ਵਰਤਦੇ ਨੇ। ਤੇ ਜਿਹੜੀ ਸਾਡੀ ਭੈਣ ਹੋਰਾਂ ਨੇ ਇਹ ਭਿਜਵਾਇਆ ਹੈ, ਉਹਨਾਂ ਦੀ ਵਾਲਦਾ ਵੀ ਇਸ ਤਰ੍ਹਾਂ ਹੀ ਵਰਤਦੇ ਹੋਣਗੇ ਵੀ ਕਿਸੇ ਹੋਰ ਬੱਚੇ ਕੋਲੋਂ ਗਲਤੀ ਹੋਈ ਹੋਵੇ ਤੇ ਜੇ ਕਿਸੇ ਹੋਰ ਨੂੰ ਉਹ ਦੋ ਚਪੇੜਾਂ ਪੈ ਜਾਣ ਤੇ ਫਿਰ ਉੱਥੇ ਵੀ ਇਹ ਬੋਲ ਲੈਂਦੇ ਨੇ ਕਿ ਵੇਖੋ ਜੀ ਗਲਤੀ ਤੇ ਉਹਦੀ ਸੀ ਤੇ ਮਾਰ ਤੁਹਾਂ ਕੁੱਟ ਤੁਹਾਂ ਇਹਨੂੰ ਲਿਆ, ਭਈ ਅੜਾਏ ਦੀ ਕੁੜੀ ਤੇ ਪੜਾਏ ਨੂੰ ਡੰਨ। ਬਾਈਵਾ ਸਾਹਿਬ ਇੰਡੀਆ ਤੋਂ ਸਾਡੇ ਇੱਕ ਬੜੇ ਪਿਆਰੇ ਦਰਸ਼ਕ ਨੇ ਭਾਈ ਗੁਰਮੀਤ ਸਿੰਘ ਜੀ, ਉਹਨਾਂ ਮੇਰੀ ਸਰਕਾਰ ਅਖਾਣ ਭਿਜਵਾਇਆ ਵੀ ਜੰਮ ਮੁੱਕੀ ਨਾ ਤੇ ਨੱਕ ਨਾਨਕਿਆਂ ਤੇ। ਜਿਹੜਾ ਅਖਾਣ ਹੈ ਨਾ ਇਹ ਵੇ ਇਸ ਤਰ੍ਹਾਂ ਜਿਵੇਂ ਬੀਬੀਆਂ ਨਹੀਂ ਜਿਹੜੀਆਂ ਸਾਡੀਆਂ ਧੀਆਂ ਭੈਣਾਂ, ਉਹ ਜਦੋਂ ਵਿਆਹੀਆਂ ਜਾਂਦੀਆਂ ਨੇ ਨਾ ਤੇ ਉਹ ਹਰ ਗੱਲ ਵਿੱਚ ਆਪਣੇ ਪੇਕਿਆਂ ਦੀ ਵੱਡੋ ਬਣਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਹਾਂਜੀ, ਕੋਈ ਵੀ ਕੰਮ ਹੋਵੇ, ਸਹੁਰੇ ਆਪਣੇ ਬੈਠਿਆਂ ਨਹੀਂ ਮਿਸਾਲ ਕਿਸੇ ਦੀ ਦੇਣੀ ਹੋਵੇ ਤੇ ਉਹਨੂੰ ਆਪਣੇ ਬਹਾਨੇ ਨਾਲ ਆਪਣੇ ਪੇਕਿਆਂ ਨੂੰ ਵੀ ਯਾਦ ਕਰ ਲੈਣਾ। ਤੇ ਇਸ ਤਰ੍ਹਾਂ ਹੀ ਇਸ ਅਖਾਣ 'ਚ ਦੱਸਿਆ ਵੀ ਉਹ ਬੱਚਾ ਜਿਹੜਾ ਹਾਲੀ ਜੰਮਿਆ ਜਾਂ ਧੀ ਕਿਸੇ ਹੱਲ ਹਾਲੀ ਤੇ ਮਤਲਬ ਇਹ ਪੂਰੇ ਉਹਦਾ ਮਤਲਬ ਇਹ ਕੋਈ ਚਿਹਰਾ ਮੋਹਰਾ ਉਹਦਾ ਕੋਈ ਪਛਾਣ ਵੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਨਿੱਕੇ ਜਿਹੇ ਬੱਚੇ ਆ ਸਾਰੇ ਹੀ ਫੀਨੇ ਹੁੰਦੇ ਨੇ। ਅੱਛਾ, ਤੇ ਉਹ ਮਤਲਬ ਕਿ ਉਹਦੀ ਮਾਂ ਜਿਹੜੀ ਆਖਣ ਲੱਗ ਪਈ ਹੈ ਵੀ ਇਹਦਾ ਨੱਕ ਵੇਖ ਲਓ ਨਾਨਕਿਆਂ ਤੇ, ਹਾਂਜੀ। ਉਹ ਇਹਦੇ ਵਿੱਚ ਜਿਹੜਾ ਧੀਆਂ ਭੈਣਾਂ ਮਤਲਬ ਇਹ ਕਿ ਹਰ ਗੱਲ ਦੇ ਵਿੱਚ ਆਪਣੇ ਪੇਕਿਆਂ ਨੂੰ ਦੀਆਂ ਸਿਫਤਾਂ ਕਰਦੀਆਂ ਨੇ ਨਾ, ਹਾਂਜੀ, ਉਹਨਾਂ ਨੂੰ ਹਿਸਾਬ ਨਾਲ ਇੱਕ ਕਿਸਮ ਦੀ ਟਿਚਕਰ ਕੀਤੀ ਗਈ ਹੈ, ਹਾਂਜੀ, ਭਈ ਹਾਲੀ ਤੋਂ ਮਤਲਬ ਇਹ ਛਿਲੇ ਚੋਂ ਵੀ ਨਹੀਂ ਬਾਹਰ ਬੱਚੀ ਨਿਕਲੀ ਤੇ ਕੋਈ ਥੋੜੇ ਦਿਨ ਲੰਘਣ ਤੇ ਫੇਰ ਹੀ ਨਕਸ਼ ਨੈਣ ਉੱਗੜ ਕੇ ਸਾਹਮਣੇ ਆਉਂਦੇ ਨੇ, ਹਾਂਜੀ। ਤੇ ਇਹ ਪਹਿਲਾਂ ਹੀ ਮਤਲਬ ਇਹ ਆਖਣ ਡਿਆ ਪਈ ਹੈ ਕਿ ਨੱਕ ਤੇ ਇਹਦਾ ਨਾਨਕਿਆਂ ਤੇ ਵੇਖ ਲਓ ਗਿਆ। ਤੋ ਇਹ ਉੱਥੇ ਉਹਨਾਂ ਲੋਕਾਂ ਨੂੰ ਟਿਚਕਰ ਕੀਤੀ ਗਈ ਹੈ ਜਿਹੜੇ ਗੱਲ ਨਾਲ ਮਤਲਬ ਹਰ ਸ਼ੈ 'ਚ ਆਪਣੇ ਘਰ ਦੀਆਂ ਆਪਣੇ ਆਪ ਦੀਆਂ ਸਿਫਤਾਂ ਕਰਦੇ ਨੇ, ਹਾਂਜੀ। ਅਸਲ ਵਿੱਚ ਉਹ ਸਿਫਤਾਂ ਦੇ ਕਾਬਲ ਹੁੰਦੇ ਨੇ ਜਾਂ ਨਹੀਂ ਹੁੰਦੇ, ਇਹਦੇ ਗਾਂ ਦੀ ਗੱਲ ਹੈ, ਹਾਂਜੀ। ਇਹ ਉਹਨਾਂ ਦੇ ਬਾਰੇ 'ਚ। ਲੋ ਜੀ ਪਿਆਰਿਓ, ਵੀ ਜੰਮ ਮੁੱਕੀ ਨਾ ਤੇ ਨੱਕ ਨਾਨਕਿਆਂ ਤੇ, ਬੜੀ ਪਿਆਰੀ ਵੰਡ ਕੀਤੀ ਸਾਡੇ ਬਾਜਵਾ ਸਾਹਿਬ ਨੇ। ਉਹਨਾਂ ਫਰਮਾਇਆ ਵੀ ਬਿਲਕੁਲ ਜਿਹੜਾ ਹਾਲੀ ਸੱਜਰਾ ਬੱਚਾ ਪੈਦਾ ਹੁੰਦਾ, ਨੌਜ਼ਾਇਦਾ ਜਿਹਨੂੰ ਅਸੀਂ ਆਖਦੇ ਹਾਂ, ਜਾਂ ਹਾਲੀ ਛਿਲੇ ਦੇ ਵਿੱਚ ਹੀ ਹੁੰਦਾ, ਤੇ ਉਹਦੇ ਤੇ ਹਾਲੀ ਫੀਚਰਸ ਜਿਹੜੇ ਨੇ ਉਹਦੇ ਨੱਕ ਨਕਸ਼ੋ ਨਿਗਾਰ ਚਿਹਰੇ ਦੇ ਹਾਲੀ ਉਹ ਉੱਗੜ ਕੇ ਸਾਹਮਣੇ ਵੀ ਨਹੀਂ ਆਏ ਹੁੰਦੇ। ਲੇਕਿਨ ਸਾਡੀਆਂ ਧੀਆਂ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਉਹਨਾਂ ਨੂੰ ਸਾਰੀ ਜ਼ਿੰਦਗੀ ਪਿਆਰਿਓ ਆਪਣੇ ਬਾਬਲ ਦਾ ਵਿਹੜਾ ਨਹੀਂ ਭੁੱਲਦਾ, ਤੇ ਉਹ ਹਰ ਵੇਲੇ ਕੋਈ ਨਾ ਕੋਈ ਗੱਲ ਹੋਵੇ ਨਾ ਤੇ ਭੱਜ ਪਾ ਕੇ ਜਿਹਦੇ ਵਿੱਚ ਕੋਈ ਸਿਫਤ, ਕੋਈ ਵਡਿਆਈ ਕਰਨੀ ਹੋਵੇ ਨਾ ਤੇ ਉਹ ਨਾਨਕਿਆਂ ਨਾਲ ਰਲਾਉਂਦੇ ਨੇ, ਬਾਲਾਂ ਦੇ ਐਵੇਂ ਆਪਣੇ ਪੇਕਿਆਂ ਨਾਲ ਰਲਾਉਣਗੇ। ਤੇ ਉਹਦੇ ਬਾਰੇ ਦੱਸਿਆ ਬਾਜਵਾ ਸਾਹਿਬ ਆਖਦੇ ਨੇ ਵੀ ਹਾਲੀ ਨਿੱਕੀ ਜਿਹੀ ਬੱਚੀ ਪੈਦਾ ਹੋਈ ਹੈ ਤੇ ਮਾਂ ਵੀ ਆਖਦੀ ਹੈ ਵੀ ਨੱਕ ਇਹਦਾ
ਬਿਲਕੁਲ ਨਾਨਕਿਆਂ ਤੇ ਵੇ। ਅਸੂਲੀ ਤੌਰ ਦੇ ਉੱਤੇ ਜਿਹੜਾ ਸਾਇੰਟੀਫਿਕ ਅਸੂਲ ਵੀ ਉਹਦੇ ਦੇ ਹਿਸਾਬ ਦੇ ਨਾਲ ਤੇ ਦਾਦਕਿਆਂ ਤੇ ਹੋਣਾ ਚਾਹੀਦਾ। ਤੁਖਮ ਤਸੀਰ ਦਾ ਅਸਰ ਹੁੰਦਾ ਹੈ। ਬੱਚਾ ਜਿਹੜਾ ਉਹਨੂੰ ਆਪਣੇ ਪਿਓ ਤੇ ਦਾਦੇ ਤੇ ਜਾਣਾ ਚਾਹੀਦਾ, ਲੇਕਿਨ ਇਹਦੇ ਵਿੱਚ ਮਾਂ ਵੱਲੋਂ ਆਪਣੇ ਪੇਕਿਆਂ ਦੀ ਜਿਹੜੀ ਮੁਹੱਬਤ ਹੈ ਉਹ ਦੱਸੀ ਗਈ ਹੈ, ਉਹ ਉੱਗੜ ਕੇ ਸਾਹਮਣੇ ਆਉਂਦੀ ਹੈ ਇਸ ਅਖਾਣ ਵਿੱਚ। ਬਾਜਵਾ ਸਾਹਿਬ ਲੰਦਨ ਤੋਂ ਜੀ 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 ਭਾਈ ਬਾਬਰ ਇਜਾਜ਼ ਸਾਹਿਬ, ਹੂੰ ਉਹਨਾਂ ਨੇ ਅਖਾਣ ਭਿਜਵਾਇਆ ਜੀ ਭਈ ਇੱਲ ਚੜੀ ਅਸਮਾਨੀ ਹੂੰ ਘੱਗਰਾ ਪਾ ਕੇ ਤੇ ਇਹਦਾ ਕੀ ਮਤਲਬ? ਹਾਂਜੀ, ਇਹਦਾ ਮਤਲਬ ਇਹ ਵੇ ਜੀ ਕਿ ਜਿਹੜੇ ਨਾ ਹੋਣ ਵਾਲੇ ਕੰਮ ਨੇ ਨਾ, ਜਿਹੜਾ ਮੁਮਕਨ ਨਹੀਂ ਹੋ ਨਹੀਂ ਸਕਦਾ, ਉਸ ਤਰ੍ਹਾਂ ਦਾ ਕੋਈ ਕੰਮ ਕਰਕੇ ਤੇ ਉਹ ਕੋਠੇ ਤੇ ਜਾ ਚੜੇ, ਹਾਂਜੀ, ਉਹ ਕਿਰਦਾਰ ਵਜੋਂ ਉਹ ਆਪਣੀ ਹਸੀਅਤ ਵਜੋਂ ਉਹਦੀ ਉਹ ਹਸੀਅਤ ਤੇ ਨਾ ਹੋਵੇ ਤੇ ਘੱਗਰਾ ਪਾ ਕੇ, ਘੱਗਰਾ ਇੱਕ ਅਮੀਰੀ ਦਾ ਨਿਸ਼ਾਨ ਹੈ ਨਾ ਜੀ, ਹਾਂਜੀ, ਤੇ ਮਤਲਬ ਇਹ ਕਿ ਉਹ ਕੋਠੇ ਤੇ ਚੜ੍ਹ ਕੇ ਲੋਕਾਂ ਨੂੰ ਵਿਖਾਉਂਦੀ ਫਿਰੇ। ਤੇ ਇਹਦੇ 'ਚ ਟਿਚਕਰ ਕੀਤੀ ਗਈ ਹੈ ਕਿ ਜਿਹੜਾ ਬੰਦਾ ਕਿਰਦਾਰ ਪੱਖੋਂ, ਹਸੀਅਤ ਪੱਖੋਂ, ਜੀ ਹਾਂਜੀ, ਕਿਉਂਕਿ ਇੱਲ ਨਾਲ ਮਿਸਾਲ ਦਿੱਤੀ ਗਈ ਹੈ। ਇੱਲ ਤੇ ਚੂਚਾ ਹੀ ਚੁੱਕਦੀ ਹੈ ਨਾ ਕੁਕੜੀਆਂ ਦੇ, ਜਾਂ ਘਰੋਂ ਨਿਆਣਿਆਂ ਦੀਆਂ ਰੋਟੀਆਂ ਚੁੱਕ ਕੇ ਲੈ ਜਾਂਦੀ ਹੈ। ਅੱਛਾ, ਤੂੰ ਦੱਸਿਆ ਵੀ ਕਿਰਦਾਰ ਤੇ ਇਹਦਾ ਇੰਝ ਏ, ਤੇ ਇਹ ਜਨਾਬ ਕੋਠੇ ਚੜ੍ਹ ਕੇ ਘੱਗਰਾ ਪਾਈ ਫਿਰਦੀ ਹੈ, ਬੇਸਮਾਨੀ ਚੜੀ ਹੈ ਵੀ ਜੀ ਬੜੀ ਕੋਈ ਵੱਡੇ ਖਾਨਦਾਨ ਦੀ ਹੈ ਜਾਂ ਬੜੀ ਕੋਈ ਵੱਡੀ ਹਸੀਅਤ ਦੀ ਹੈ, ਹਾਂਜੀ। ਤੋ ਉਹਦੀ ਇਹਦੇ 'ਚ ਨਖੇਦੀ ਤੇ ਮਤਲਬ ਕੀਤੀ ਗਈ ਹੈ ਤੇ ਨਿੰਦਿਆ ਕੀਤੀ ਗਈ ਹੈ ਕਿ ਕਿਰਦਾਰ ਪੱਖੋਂ, ਹਸੀਅਤ ਪੱਖੋਂ, ਹਾਂਜੀ, ਤੇ ਇਹ ਉਹ ਨਹੀਂ ਜੋ ਆਪਣੇ ਆਪ ਦਾ ਵਿਖਾਲਾ ਫੋਕਾ ਕਰ ਰਹੀ ਹੈ। ਸਾਹਿਬ ਬਾਜਵਾ ਸਾਹਿਬ ਨੇ ਬੜਾ ਪਿਆਰਾ ਨਖੇੜਾ ਕੀਤਾ ਹੈ। ਉਹ ਆਖਦੇ ਨੇ ਭਈ ਇੱਲ ਚੜੀ ਅਸਮਾਨੀ ਘੱਗਰਾ ਪਾ ਕੇ ਤੇ ਇੱਲਾਂ ਘੱਗਰੇ ਤੇ ਪਾਏ ਨਹੀਂ, ਤੇ ਬਲਕਿ ਇੱਲਾਂ ਦਾ ਕਿੰਨੀ ਸੋਹਣੀ ਬਾਜਵਾ ਸਾਹਿਬ ਗੱਲ ਕੀਤੀ ਕਿ ਇੱਲਾਂ ਤੇ ਖੋ ਖੁਆ ਕੇ ਖਾਣ ਵਾਲਾ ਇੱਕ ਪਰਿੰਦਾ ਹੈ, ਸ਼ਿਕਾਰੀ। ਜਿਵੇਂ ਵੇਖੋ ਨਾ, ਕਿਸੇ ਕੁਕੜੀ ਦਾ ਚੂਚਾ ਚੁੱਕ ਕੇ ਲੈ ਗਈ, ਕਿਸੇ ਬਾਲ ਦੇ ਹੱਥੋਂ ਰੋਟੀ ਖੋ ਕੇ ਲੈ ਗਈ। ਤੇ ਅਜਿਹਾ ਬੰਦਾ ਜਿਹਦੀ ਆਪਣੀ ਤੇ ਹਸੀਅਤ ਕੋਈ ਨਹੀਂ ਤੇ ਘੱਗਰਾ ਵੀ ਮੰਗਵਾ ਹੈ, ਜਿਵੇਂ ਇੱਲ ਚੂਚਾ ਕਿਸੇ ਦਾ ਚੁੱਕ ਕੇ ਲੈ ਗਈ, ਇਸ ਤਰ੍ਹਾਂ ਉਹਨੇ ਵੀ ਘੱਗਰਾ, ਉਸ ਬੀਬੀ ਨੇ ਕਿਸੇ ਦਾ ਪਾਇਆ ਹੋਇਆ, ਆਪਣਾ ਜ਼ਾਤੀ ਕੋਈ ਨਹੀਂ, ਤੇ ਉਹ ਕਿਸੇ ਦਾ ਘੱਗਰਾ ਪਾ ਕੇ ਤੇ ਅਮੀਰ ਬਣੀ ਹੈ ਆਪਣੇ ਮਨੋਂ। ਤੇ ਉਹਨੂੰ ਫਿਰ ਟਿਚਕਰ ਕੀਤੀ ਗਈ ਹੈ ਭਈ ਇੱਲ ਚੜੀ ਅਸਮਾਨੀ, ਮਤਲਬ ਆਪਣੀ ਸ਼ਾਨ ਨੂੰ ਉਤਾਂ ਪਈ ਵਧਾਉਂਦੀ ਹੈ, ਆਪਣੀ ਵੱਡੋ ਪਈ ਬਣਾਉਂਦੀ ਹੈ ਅਸਮਾਨੀ, ਘੱਗਰਾ ਪਾ ਕੇ ਤੇ ਘੱਗਰਾ ਵੀ ਮੰਗਵਾ ਹੈ। ਬਾਜਵਾ ਸਾਹਿਬ ਅਮਰੀਕਾ ਤੋਂ ਭਾਈ ਸਤਦੇਵ ਸ਼ਰਮਾ, ਉਹਨਾਂ ਇੱਕ ਅਖਾਣ ਭਿਜਵਾਇਆ ਭਈ ਇੱਕ ਕਰੇਲਾ ਤੇ ਉੱਤੋਂ ਨਿੰਮ ਤੇ ਚੜਿਆ। ਇਹ ਨਾ ਜੀ ਉਰਦੂ 'ਚ ਵੀ ਵਰਤਿਆ ਜਾਂਦਾ ਹੈ ਉੱਥੇ ਕਿ ਇੱਕ ਕਰੇਲਾ ਦੂਸਰਾ ਔਰ ਇੱਕ ਦੂਸਰਾ ਨੀਮ ਚੜਾ। ਅਸਲ ਇਹ ਵੇ ਕਿ ਕਰੇਲੇ ਦੀ ਸਿਫਤ ਤੇ ਅੱਗੇ ਹੀ ਹੈ ਕਿ ਉਹ ਬੜਾ ਕੌੜਾ ਹੁੰਦਾ ਹੈ, ਹਾਂਜੀ, ਕਿਉਂਕਿ ਕਰੇਲਾ ਪੱਕਦਿਆਂ ਤੇ ਖਾਣ ਤੀਕਰ ਕੌੜਾ ਹੀ ਰਹਿੰਦਾ ਹੈ। ਉਹਦੇ ਫਾਇਦੇ ਵੀ ਬੜੇ ਨੇ, ਸਿਫਤ ਤੇ ਸਬਜ਼ੀ ਹੈ, ਅੱਛਾ, ਤੇ ਖੂਨ ਸ਼ਿਫਾ ਕਰਦਾ ਹੈ, ਲੇਕਿਨ ਫਿਤਰਤ ਨੂੰ ਬਹੁਤ ਕੌੜਾ ਹੈ। ਹੁਣ ਉਹ ਜਿਹੜਾ ਬੰਦਾ ਵੇਖੋ ਨਾ, ਅੱਗੇ ਹੀ ਨਹੀਂ ਸੀ ਮਾਣ, ਹਾਂਜੀ, ਤੇ ਮਗਰੋਂ ਨੱਥ ਕਢਾਈ, ਹਾਂਜੀ, ਜਾਂ ਅੱਗੇ ਹੀ ਨਹੀਂ ਸੀ ਮਾਣ, ਮਗਰੋਂ ਚੜ੍ਹ ਬੈਠੀ ਹੈ ਸਮਾਨ। ਇਹੋ ਹੀ ਗੱਲ ਇਹਦੇ 'ਚ ਦੱਸੀ ਵੀ ਇੱਕ ਤੇ ਅੱਗੇ ਹੀ ਉਹ ਕੌੜਾ ਹੈ, ਫਿਤਰਤਨ ਕੌੜਾ ਹੈ, ਉੱਤੋਂ ਨਿੰਮ ਤੇ ਚੜ੍ਹ ਕੇ ਬਹਿ ਗਿਆ, ਹਾਂਜੀ, ਮੱਲੇ ਉੱਤੋਂ ਨਿੰਮ ਤੇ ਚੜ੍ਹ ਕੇ ਬਹਿ ਗਿਆ, ਤੇ ਨਿੰਮ ਹੋਰ ਕੌੜੀ ਹੈ, ਉਹਦੇ ਪੱਤਰ ਜਿਹੜੇ ਨੇ ਉਹ ਤੇ ਉਦੋਂ ਵੀ ਕੌੜੇ ਨੇ। ਤੇ ਮਤਲਬ ਇਹ ਵੇ ਕਿ ਉਹ ਅੱਗੇ ਹੀ ਬੁਰਾ ਸੀ, ਅੱਗੋਂ ਹੋਰ ਬੁਰਾਈ ਦੇ ਕੰਮ ਜਿਹੜਾ ਕਰਨ ਲੱਗ ਪਿਆ, ਹਾਂਜੀ, ਇਹ ਇਹਦਾ ਮਤਲਬ ਹੈ। ਵਾਹ ਵਾਹ, ਲੋ ਜੀ ਪਿਆਰੇ ਵੇਖਣ ਵਾਲਿਓ, ਇੱਕ ਤੇ ਕਰੇਲਾ ਤੇ ਉੱਤੋਂ ਨਿੰਮ ਤੇ ਚੜ ਗਿਆ। ਯਾਨੀ ਤੁਸੀਂ ਇਹ ਵੇਖੋ ਕਿ ਬਾਜਵਾ ਸਾਹਿਬ ਪੈ ਫਰਮਾਉਂਦੇ ਨੇ ਭਈ ਜਿਵੇਂ ਇੱਕ ਬੰਦਾ ਅੱਗੇ ਹੀ ਬਦਤਮੀਜ਼ ਸੀ, ਕੜਵਾਹਟ ਸੀ ਉਹਦੀ ਜ਼ੁਬਾਨ ਵਿੱਚ, ਦਰੁਸ਼ਤ ਗੋਹ ਸੀ, ਉੱਤੋਂ ਇੰਝ ਸਮਝ ਲਓ ਵੀ ਉਹ ਪੁਲਿਸ 'ਚ ਭਰਤੀ ਹੋ ਗਿਆ ਜਾਂ ਕਿਸੇ ਐਸੀ ਨੌਕਰੀ ਤੇ ਲੱਗ ਗਿਆ ਜਿੱਥੇ ਉਹਨੇ ਹਰ ਵੇਲੇ ਲੋਕਾਂ ਨੂੰ ਵੱਢ ਖਾਣਾ ਹੈ, ਤੇ ਉਹ ਫਿਰ ਉਹ ਡਬਲ ਹੋ ਗਿਆ ਉਹਦਾ ਕਿਰਦਾਰ, ਬੁਰਾ ਜਾਂ ਬਦਤਮੀਜ਼। ਤੇ ਉਹ ਅੱਗੇ ਹੀ ਸੀ, ਲੇਕਿਨ ਹੁਣ ਉਹਦੀ ਉਹ ਜਿਹੜੀ ਬਦਤਮੀਜ਼ੀ ਹੈ ਉਹਦੇ ਵਿੱਚ ਦੋਗਣਾਪਨ ਆ ਗਿਆ। ਤੇ ਅਜਿਹੇ ਮੌਕੇ ਤੇ ਆਖਦੇ ਨੇ ਕਿ ਵੇਖੋ ਯਾਰ, ਇੱਕ ਤੇ ਇਹ ਤੇ ਪਹਿਲੇ ਹੀ ਬਦਤਮੀਜ਼ ਸੀ, ਉਤੋਂ ਆ ਕੇ ਪੁਲਿਸ ਵਿੱਚ ਭਰਤੀ ਹੋ ਗਿਆ, ਇਹ ਤੇ ਵੱਢ ਖਾਏਗਾ ਲੋਕਾਂ। ਕਿਸੇ ਦੀ ਬਦਤਮੀਜ਼ੀ, ਬਦਗੋਈ
ਨੂੰ ਇਹਦੇ ਵਿੱਚ ਟਿਚਕਰ ਕੀਤੀ ਗਈ ਹੈ ਇਸ ਅਖਾਣ ਵਿੱਚ। ਬਾਜਵਾ ਸਾਹਿਬ ਗੁਰਦਾਸਪੁਰ ਤੋਂ ਸਰਦਾਰ ਅਮਰਜੀਤ ਸਿੰਘ ਜੀ ਜੀ ਸਾਡੇ ਬੜੇ ਹੀ ਪੱਕੇ ਹਾਂਜੀ, ਪਿਆਰੇ ਸਾਡੇ ਹਾਂਜੀ, ਬਜ਼ੁਰਗ ਹਾਂਜੀ। ਔਰ ਸਾਡੇ ਦਰਸ਼ਕ ਨੇ। ਉਹਨਾਂ ਸਰ ਅਖਾਣ ਭਜਵਾਇਆ ਵੀ ਸੋਨੇ ਦੀ ਕਟਾਰੀ ਜਿੱਥੇ ਵੱਜੇ ਉੱਥੇ ਹੀ ਕਾਰੀ। ਕਟਾਰੀ ਆਂਦੇ ਨੇ ਛੋਟੀ ਤਲਵਾਰ ਨੂੰ, ਹਾਂਜੀ। ਕਟਾਰ ਵੀ ਆਂਦੇ ਨੇ ਛੋਟੀ ਕਟਾਰੀ ਵੀ, ਜਿਵੇਂ ਕਿਰਪਾਨ ਹੁੰਦੀ ਹੈ ਸਰਦਾਰਾਂ ਦੇ ਕੋਲ, ਹਾਂਜੀ ਹਾਂਜੀ ਹਾਂਜੀ, ਉਦੋਂ ਥੋੜੀ ਜਿਹੀ ਵੱਡੀ। ਅਗਰ ਉਹ ਸੋਨੇ ਦੀ ਬਣੀ ਹੋਏ ਹਾਂ ਤੇ ਉਹ ਜਿੱਥੇ ਵੀ ਵੱਜੇਗੀ ਨਾ ਉੱਥੇ ਥੋੜੀ ਜਿਹੀ ਰਗੜ ਦੇ ਨਾਲ ਆਪਣਾ ਸੋਨਾ ਜਿਹੜਾ ਉੱਥੇ ਛੱਡ ਜਾਏਗੀ। ਵਾਹ ਵਾਹ। ਤੇ ਮਤਲਬ ਇਹ ਹੈ ਕਿ ਉਹ ਜਿਹਨੂੰ ਕਟਾਰੀ ਵੱਜੀ ਹੈ ਨਾ, ਉਹ ਮਤਲਬ ਹੈ ਕਿ ਆਪਣੀ ਸਿਫਤ ਜਿਹੜੀ ਹੈ ਨਾ ਸੋਨੇ ਵਾਲੀ ਉੱਥੇ ਥੋੜੀ ਜਿਹੀ ਛੱਡ ਦੇਗੀ। ਹਾਂ ਦੂਜੇ ਮਾਇਨਿਆਂ 'ਚ ਇਹਦਾ ਦੱਸਿਆ ਗਿਆ ਕਿ ਜਿਹੜੇ ਅੱਛੇ ਲੋਕ ਨੇ, ਜਿਹੜੇ ਇਲਮੀ ਫਜ਼ਲੀ ਚੰਗੇ ਲੋਕ ਨੇ, ਹਾਂਜੀ, ਉਹ ਅਗਰ ਕਿਸੇ ਨੂੰ ਮਤਲਬ ਮੱਤ ਵੀ ਦੇਣਗੇ ਜਾਂ ਦਾਬਾ ਵੀ ਮਾਰਨਗੇ ਤੇ ਉਹਦੇ ਲਈ ਫਾਇਦੇਮੰਦ ਹੋਏਗਾ। ਵਾਹ 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 ਵਾਹ। ਪੜ੍ਹੇ ਲਿਖੇ ਦਾਨੇ ਬੀਨੇ ਗਿਆਨੀ ਲੋਕ ਜੇ ਕਿਸੇ ਨੂੰ ਧਰੋਲ ਵੀ ਮਾਰਨਗੇ ਜਾਂ ਚਪੇੜ ਵੀ ਮਾਰਨਗੇ ਜਾਂ ਦਾਬਾ ਵੀ ਮਾਰਨਗੇ ਤੇ ਉਹ ਉਹਦੇ ਲਈ ਫਾਇਦੇਮੰਦ ਹੋਏਗਾ। ਵਾਹ ਵਾਹ ਇਹ ਸਿਖਾਉਣ ਵਾਹ। ਸਾਹਿਬੋ ਸੋਨੇ ਦੀ ਕਟਾਰੀ ਜਿੱਥੇ ਵੱਜੇ ਉੱਥੇ ਹੀ ਕਾਰੀ। ਬਾਜਵਾ ਸਾਹਿਬ ਤਾਂ ਫਰਮਾਉਂਦੇ ਨੇ ਕਿ ਭਾਈ ਅਮਰਜੀਤ ਸਿੰਘ ਹੋਰਾਂ ਨੇ ਇਹ ਬੜਾ ਹੀ ਮਾਨੀ ਖੇਜ਼, ਬੜਾ ਮੱਤ ਭਰਿਆ ਅਖਾਣ ਭਜਵਾਇਆ। ਯਾਨੀ ਵੇਖੋ ਨਾ, ਦਨਾ ਆਦਮੀ ਜਿਹੜਾ ਜਿਹਦੀ ਜ਼ੁਬਾਨ ਹੀ ਸੋਨਾ ਹੈ, ਜਿਹੜਾ ਜਿਹਨੇ ਜੋ ਬੋਲਣਾ ਉਹ ਫੁੱਲ ਕਿਰਨੇ ਨੇ, ਉਹ ਅਗਰ ਕਿਸੇ ਤੋਂ ਰਿੰਝ ਨਾਰਾਜ਼ ਹੋਵੇਗਾ, ਕਿਸੇ ਦੀ ਸਰਜ਼ਨਿਸ਼ ਕਰਨ ਤੇ ਉੱਤਰ ਆਵੇਗਾ, ਕਿਸੇ ਨੂੰ ਸਜ਼ਾ ਦੇਣ ਲੱਗੇਗਾ ਤੇ ਉਹਦੀ ਸਜ਼ਾ ਵੀ ਘਰ ਹੀ ਆਏਗੀ। ਉਹ ਕੋਈ ਖੁੰਡੀ ਛੁਰੀ ਨਹੀਂ, ਉਹ ਸੋਨੇ ਦੀ ਕਟਾਰੀ ਉਹਨੂੰ ਆਖਿਆ ਬਾਜਵਾ ਸਾਹਿਬ ਨੇ। ਭਈ ਆਲਾ ਜ਼ਰਫ ਆਦਮੀ, ਤਾਲੀਮ ਯਾਫਤਾ, ਦਾਨਸ਼ਵਰ, ਹਕੀਮ, ਦਾਨਾ, ਸੂਝਵਾਨ, ਉਹ ਜੇ ਕਿਸੇ ਨੂੰ ਝਾੜੇ ਝੰਬੇਗਾ ਵੀ ਤੇ ਉਹਦੇ ਵਿੱਚ ਵੀ ਫੈਜ਼ ਹੋਏਗਾ। ਇੱਕ ਹੋਰ ਮੈਣਾ ਵੀ ਇਹਦਾ ਇਸ ਤਰ੍ਹਾਂ ਮੇਰੀ ਜਾਚੇ ਨਿਕਲਦਾ ਹੈ ਭਈ ਸੋਨੇ ਦੀ ਕਟਾਰੀ ਜਿੱਥੇ ਵੱਜੇ ਉੱਥੇ ਹੀ ਕਾਰੀ। ਮਾਲ ਦੌਲਤ ਜਿਹੜਾ ਨਾ, ਧਨ, ਇਹ ਜਿੱਥੇ ਖਰਚੋ ਕੰਮ ਕਰਾ ਲਈਦਾ। ਰਿਸ਼ਵਤ ਵੀ ਇਹਦੇ ਤੋਂ ਅਸੀਂ ਮੁਰਾਦ ਲੈ ਸਕਦੇ ਹਾਂ। ਜਿੱਥੇ ਨੋਟ ਜੂ ਚਾੜੇ ਹੋਣ ਤੇ ਕੰਮ ਸਾਰੇ ਹੀ ਸਾਡੇ ਦੇਸ਼ 'ਚ ਹੋ ਜਾਂਦੇ। ਬਾਜਵਾ ਸਾਹਿਬ ਜ਼ਿਲ੍ਹਾ ਬਠਿੰਡਾ, ਜੀ ਜੀ ਜੀ, ਤਹਿਸੀਲ ਹੈ ਤਲਵੰਡੀ ਸਾਬੋ, ਹਾਂਜੀ, ਪਿੰਡ ਹੈ ਜੀ ਜੀ NS ਢਿੱਲੋਂ ਸਾਹਿਬ ਸਰਦਾਰ ਹੋਰੀ, ਸਾਡੇ ਬੜੇ ਪਿਆਰੇ ਜੀ ਜੀ ਦੋਸਤ ਮਿੱਤਰ, ਸਾਡੇ ਦਰਸ਼ਕ। ਜੀ ਜੀ ਜੀ, ਉਹਨਾਂ ਜਨਾਬ ਅਖਾਣ ਭਜਵਾਇਆ ਵੀ ਸ਼ੀਂ ਭੁੱਖ ਮਰੇ ਹਾਂਜੀ, ਪਰ ਦੱਬ ਮੂਲ ਨਾ ਚਰੇ। ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ। ਇੱਥੇ ਮੈਂ ਇਹਦੇ ਤੇ ਮੇਰਾ ਇੱਕ ਸ਼ੇਰ ਵੀ ਹੈ ਕਿ ਹਰ ਕੋਈ ਬੰਦਾ ਓੜ ਕੇ ਇੱਥੇ ਆਪਣੇ ਵਸਬ ਖਾਵੇ ਵਾਹ ਤੇ ਸ਼ੇਰ ਕਦੀ ਲੱਖ ਭੁੱਖਾ ਹੋਵੇ ਗੰਦ ਪਰਾਲ ਨਾ ਖਾਵੇ। ਵਾਹ ਵਾਹ ਤੋ ਸ਼ੀਂ ਸ਼ੇਰ ਨੂੰ ਆਖਦੇ ਨੇ ਹਾਂਜੀ। ਤੇ ਉਹਦੀ ਖੁਰਾਕ ਗੋਸ਼ਤ ਹੈ ਤੇ ਉਹ ਭੁੱਖਾ ਵੀ ਰਵੇ, ਜਿੰਨਾ ਮਰਦੀ ਭੁੱਖ ਮਰਦਾ ਹੋਵੇ, ਹਾਂਜੀ, ਫੇਰ ਵੀ ਉਹਨੇ ਮਤਲਬ ਦੱਬ, ਉਹ ਦੱਬ ਇੱਕ ਘਾਹ ਦੀ ਕਿਸਮ ਹੈ ਨਾ, ਜੀ ਜੀ, ਅੱਛਾ, ਦੱਬ ਜਾਂ ਘਾਹ ਬੂਟ ਨੂੰ ਮੂੰਹ ਨਹੀਂ ਮਾਰਨਾ। ਉਹਨੇ ਜਦੋਂ ਖਾਣਾ ਗੋਸ਼ਤ ਹੀ ਖਾਣਾ। ਇਹਦਾ ਮਤਲਬ ਇਹ ਵੇ ਕਿ ਜਿਹੜੇ ਵਸਫੀ ਲੋਕ ਨੇ, ਉਹਨਾਂ ਨੂੰ ਭੁੱਖ ਵੀ ਪੈ ਜੇ ਤੇ ਉਹ ਕਦੀ ਚਵਲ ਨਹੀਂ ਮਾਰਨਗੇ। ਵਾਹ ਹਾਂਜੀ, ਵਾਹ। ਉਹ ਮਤਲਬ ਭਰੇ ਪੀਤੇ ਹੋ ਕੇ ਘਰ 'ਚ ਬਹਿ ਰਹਿਣਗੇ, ਹਾਂਜੀ, ਆਪਣਾ ਵਕਤ ਕੱਢਣਗੇ। ਇੱਕ ਤੇ ਉਹ ਐਵੇਂ ਯਹੀ ਨਹੀਂ ਕਰਨਗੇ ਕਿਸੇ ਦੇ ਅੱਗੇ ਜਾ ਕੇ, ਤੇ ਨਾ ਜਿਹੜਾ ਆਪਣਾ ਪਹਾੜੇ ਉਹ ਪੰਨਣਗੇ। ਵਾਹ, ਹਾਂਜੀ, ਇਹ ਇਹਦਾ ਖਾਨ ਦਾ ਛੋੜੇ ਲਫ਼ਜ਼ਾਂ ਦੇ ਮਤਲਬ ਹੈ। ਵਾਹ ਜੀ ਜੀ, ਲਦੀ ਸ਼ੀ ਭੁੱਖ ਵੀ ਮਰੇ ਪਰ ਦੱਬ ਨਾ ਚਰੇ। ਦੱਬ ਬਾਜਵਾ ਸਾਹਿਬ ਫਰਮਾਇਆ ਵੀ ਘਾਹ ਦੀ ਇੱਕ ਕਿਸਮ ਹੈ। ਗੁਜ਼ਾਰਿਸ਼ ਇਹ ਵੇ ਕਿ ਜਿਹੜੇ ਖਾਨਦਾਨੀ ਲੋਕ ਨੇ, ਕਿਸੇ ਵੇਲੇ ਉਹਨਾਂ ਦੇ ਉੱਤੇ ਕੋਈ ਬੁਰਾ ਟਾਈਮ ਆ ਜਾਵੇ, ਜ਼ਿੰਦਗੀ ਉਤਾਰ ਚੜਾਓ ਦਾ ਨਾਂ ਹੈ, ਊਂਚ ਨੀਚ ਆਉਂਦੀ ਰਹਿੰਦੀ ਹੈ ਪਿਆਰਿਓ, ਲੇਕਿਨ ਉਹ ਆਪਣੇ ਖਾਨਦਾਨੀਪਨ ਤੋਂ, ਆਪਣੇ ਮਰਤਬੇ ਤੋਂ, ਆਪਣੀਆਂ ਜਿਹੜੀਆਂ ਖਾਨਦਾਨੀ ਵਜਾਹਤ ਹੈ ਉਹਨਾਂ ਦੀ, ਜਿਹੜੀਆਂ ਉਹਨਾਂ ਦੀਆਂ ਆਦਾਤ ਉਤਵਾਰ ਹੁੰਦੀਆਂ ਨੇ, ਉਹ ਤਾਂ ਨਹੀਂ ਨਾ ਛੱਡ ਦਿੰਦੇ। ਯਾਨੀ ਉਹ ਇੱਕਦਮ ਆਪਣੀ ਉਹ ਬੰਦਿਆਈਓਂ ਵਾਚ ਨਹੀਂ ਕੱਤਦੇ ਤੇ ਨਾ ਇੱਕਦਮ ਘਿਰ ਕੇ ਤੇ ਬਿਲਕੁਲ ਤਨਜ਼ਲੀ ਦੇ ਵਿੱਚ ਜਾ ਡਿੱਗਦੇ ਨੇ। ਉਹ ਸਬਰ ਕਰਦੇ ਨੇ, ਹੌਸਲਿਆਂ ਦੇ ਨਾਲ ਵਕਤ ਗੁਜ਼ਾਰਦੇ ਨੇ। ਜਿਵੇਂ ਸ਼ੇਰ ਭੁੱਖਾ ਵੀ ਮਰਨ ਲੱਗ ਪਵੇ, 3 4 5 ਦਿਨ ਵੀ ਨਾ ਸ਼ਿਕਾਰ ਲੱਭੇ, ਤੇ ਕਦੀ ਤੁਸੀਂ ਇਹ ਨਹੀਂ ਸੁਣਿਆ ਹੋਣਾ ਕਿ ਉਹ ਘਾਹ ਚਰਨ ਲੱਗ ਪਿਆ, ਕਿਉਂਕਿ ਉਹ ਖਾਂਦਾ ਹੀ ਨਹੀਂ।
ਉਹਦੀ ਇੱਕ ਖੁਰਾਕ ਹੈ, ਉਹਦਾ ਇੱਕ ਜ਼ਿੰਦਗੀ ਦਾ ਲਾਈਫ ਸਟਾਈਲ ਹੈ, ਉਹ ਉਹਦੇ ਤੇ ਕੰਪਰੋਮਾਈਜ਼ ਨਹੀਂ ਕਰਦਾ। ਇਸੇ ਤਰ੍ਹਾਂ ਹੀ ਖਾਨਦਾਨੀ ਆਦਮੀ ਜਿਹੜੇ ਨੇ ਉਹ ਵੀ ਆਪਣੇ ਇਕਦਾਰ, ਆਪਣੀਆਂ ਉਤਵਾਰ ਜਿਹੜੀਆਂ ਨੇ ਉਹਨਾਂ ਦੇ ਉੱਤੇ ਸੌਦੇਬਾਜ਼ੀਆਂ ਨਹੀਂ ਕਰਦੇ। ਬਾਜਵਾ ਸਾਹਿਬ ਸਾਹੀਵਾਲ ਤੋਂ ਭਾਈ ਚਿਰਾਗ ਅਹਿਮਦ ਸੱਜਣ ਹੋਰੀ, ਵਾਹ, ਉਹਨਾਂ ਜਨਾਬ ਇੱਕ ਬੜਾ ਹੀ ਪਿਆਰਾ ਅਖਾਣ ਭਿਜਵਾਇਆ ਹੈ। ਉਹ ਇਸ ਤਰ੍ਹਾਂ ਹੈ ਭਈ ਸਾਰੀ ਖੁਦਾਈ ਇੱਕ ਪਾਸੇ ਤੇ ਫਜ਼ਲ ਇਲਾਹੀ ਇੱਕ ਪਾਸੇ। ਵਾਹ ਵਾਹ, ਬੜਾ ਸਿੱਧਾ ਅਖਾਣ ਹੈ ਕਿ ਜਦੋਂ ਤੁਹਾਡੇ ਮੁਕੱਦਰ ਚੰਗੇ ਹੋਣ, ਹਾਂਜੀ, ਤੇ ਸਾਰੀ ਦੁਨੀਆ ਵੀ ਤੁਹਾਡੀ ਮੁਖਾਲਫਤ ਪਈ ਕਰੇ ਜੀ, ਅੱਲਾ ਦੀ ਨਜ਼ਰ ਸਵੱਲੀ ਹੋਵੇ ਤੁਹਾਡੇ ਵੱਲ, ਹਾਂਜੀ, ਉਹਦਾ ਫਜ਼ਲ ਤੁਹਾਡੇ ਤੇ ਹੋਏ ਤੇ ਤੁਹਾਡਾ ਕੋਈ ਕੱਖ ਨਹੀਂ ਵਿਗਾੜ ਸਕਦਾ, ਹਾਂਜੀ। ਤੇ ਜੇ ਰੱਬ ਵੱਲੋਂ ਦਿਨ ਮਾੜੇ ਹੋਣ ਤੇ ਫੇਰ ਜਨਾਬ ਬੰਦਾ ਚੰਗਾ ਪੱਲਾ ਵੀ ਟੁਰੇ ਜਾਂਦੇ ਨੂੰ ਐਵੇਂ ਠੇਡਾ ਲੱਗ ਕੇ ਦਿਲ ਕਰੇ ਲੱਤ ਟੁੱਟ ਜਾਏ। ਲੇਕਿਨ ਜਦੋਂ ਰੱਬ ਦੀ ਨਜ਼ਰ ਸਵੱਲੀ ਹੈ ਤੇ ਤੁਹਾਨੂੰ ਕੋਈ ਖੋਜ ਵੀ ਸੁੱਟੇਗਾ ਤੇ ਪੁੱਠੀਆਂ ਕਰਕੇ ਵੀ ਸੁੱਟੇਗਾ ਤੇ ਤੁਹਾਨੂੰ ਉੱਥੇ ਵੀ ਕੱਖ ਨਹੀਂ ਹੋਣਾ। ਤੇ ਜੋ ਮਰਜ਼ੀ ਵੀ ਦੁਨੀਆ ਕਰੇ, ਜੋ ਮਰਜ਼ੀ ਵੀ ਜ਼ੋਰ ਲਾਣ, ਬਦਖੋਈਆਂ ਕਰਨ ਵਾਲੇ, ਤੁਹਾਡੇ ਨੁਕਸਾਨ ਕਰਨ ਵਾਲੇ, ਅਗਰ ਅੱਲਾ ਸੋਹਣੇ ਦਾ ਫਜ਼ਲ ਤੁਹਾਡੇ ਨਾਲ ਹੈ, ਹਾਂਜੀ, ਤੇ ਤੁਹਾਡਾ ਕੁਝ ਨਹੀਂ ਵਿਗੜ ਸਕਦਾ। ਵਾਹ, ਹਾਂਜੀ, ਵਾਹ। ਲਓ ਜੀ ਪਿਆਰਿਓ, ਸਾਰੀ ਖੁਦਾਈ ਇੱਕ ਪਾਸੇ ਤੇ ਫਜ਼ਲ ਇਲਾਹੀ ਇੱਕ ਪਾਸੇ। ਕੈਸੀ ਪਿਆਰੀ ਬਾਜਵਾ ਸਾਹਿਬ ਸਾਨੂੰ ਗੱਲ ਸਮਝਾਈਏ ਵੀ ਜਦੋਂ ਸ਼ਹਿਨਸ਼ਾਹ ਮਿਹਰਬਾਨ ਹੋਵੇ, ਅੱਲਾ ਪਾਕ, ਅੱਲਾ ਸਾਈਂ ਮੁਸ਼ਫਿਕ ਹੋਵੇ, ਉਹ ਸਾਡੇ ਤੇ ਰਹਿਮਤਾਂ ਦੀ ਬਾਰਿਸ਼ ਵਸਾ ਰਿਹਾ ਹੋਵੇ, ਤੇ ਕੁੱਲ ਖੁਦਾਈ ਵੀ ਭਾਵੇਂ ਮੁਖਾਲਫਤ ਪਈ ਕਰਦੀ ਹੋਵੇ ਤੇ ਬੰਦੇ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਚੱਲ